ਆਪਾਂ ਅਫਸਰਸ਼ਾਹੀ ਦੀ ਗੱਲ ਕਰਦੇ ਹਾਂ ਤੇ ਆਪਾਂ ਕਹਿੰਦੇ ਹਾਂ ਕਿ ਯਾਰ ਅਫਸਰ ਬੰਦੇ ਨੂੰ ਨਾ ਪੜ੍ਹਿਆ ਲਿਖਿਆ ਗਿਣਿਆ ਜਾਂਦਾ ਆਪਣੇ ਪਿੰਡਾਂ ਦੇ ਵਿੱਚ। ਹਾਲਾਂਕਿ ਸਾਰੀ ਦੁਨੀਆ ਹੀ ਮੰਨਦੀ ਹੈ ਕਿ ਅਫਸਰ ਬਣਨਾ ਬਹੁਤ ਔਖਾ ਹੈ ਤੇ ਪੜ੍ਹਿਆ ਲਿਖਿਆ ਤੇ ਬੜਾ ਉਹਨੂੰ ਅਨੁਸ਼ਾਸਿਤ ਗਿਣਿਆ ਜਾਂਦਾ ਵੀ ਯਾਰ ਸੁਲਝਿਆ ਬੰਦਾ ਹੈ, ਸਰਕਾਰ ਨਾਲ ਜੁੜਿਆ ਬੰਦਾ ਹੈ, ਲੋਕਾਂ ਦੇ ਕੰਮਕਾਰ ਕਰਦਾ, ਪਾਵਰ ਵੀ ਹੈ, ਸਾਰਾ ਕੁਛ ਹੈ। ਅਫਸਰਸ਼ਾਹੀ ਦੇ ਇੱਕ ਕਦਮ ਨੇ ਸਮੂਹਿਕ ਛੁੱਟੀ ਜਾਂ ਹੜਤਾਲ ਜਾਂ ਭ੍ਰਿਸ਼ਟਾਚਾਰ ਦਾ ਪੱਖ ਲੈਣ ਦੇ ਕਿਰਕਰੀ ਕਰਾ ਕੇ ਰੱਖਤੀ। ਮਾਨ ਸਾਹਿਬ ਦਾ ਦਬਕਾ ਕੰਮ ਆਇਆ। ਖੈਰ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ ਨੂੰ ਇਹ ਰਾਖ ਤਿਆਰ ਕਰਨਾ ਹੀ ਪੈਣਾ ਸੀ। ਡੂ ਔਰ ਡਾਈ ਸਿਚੁਏਸ਼ਨ ਬਣ ਜਾਂਦੀ ਹੈ ਕਈ ਵਾਰੀ। ਬਿਲਕੁਲ ਕਈ ਲੋਕ ਇਹਦਾ ਕੰਪੈਰੀਜ਼ਨ ਸ਼ਰਮਾ ਜੀ ਕਰ ਰਹੇ ਸੀ ਕਿਸਾਨਾਂ ਦੇ ਨਾਲ। ਕਹਿੰਦੇ ਵੀ ਕਿਸਾਨ ਵੀ ਤਾਂ ਹੜਤਾਲਾਂ ਕਰਦੇ ਹੀ ਹੈ, ਧਰਨੇ ਦਿੰਦੇ ਹੀ ਹੈ, ਟੋਲ ਰੋਕਦੇ ਹੀ ਹੈ, ਪਰ ਅਸਲ ਦੇ ਵਿੱਚ ਸਾਨੂੰ ਥੋੜ੍ਹੀ ਜਿਹੀ ਸਮਝ ਦੀ ਲੋੜ ਆ। ਜਿਹੜੀ ਕਿਸਾਨਾਂ ਦੀ ਸਮੱਸਿਆ ਉਹ ਸਮੂਹਿਕ ਸਮੱਸਿਆ। ਇੱਥੇ ਇੱਕ ਇੰਡੀਵਿਜੂਅਲ ਦੇ ਮਗਰ ਸਾਰਾ ਮਹਿਕਮਾ ਜਾ ਰਿਹਾ ਸੀ। ਹਾਲਾਂਕਿ ਜੁਡੀਸ਼ੀਅਰੀ ਵੀ ਹੈ ਉਹਨਾਂ ਦੇ ਕੋਲੇ, ਉੱਥੇ ਜਾ ਸਕਦੇ ਜੇ ਕਿਸੇ ਨੇ ਬੇਗੁਨਾਹੀ ਸਾਬਤ ਕਰਨੀ ਹੈ ਕਿ ਇਹ ਤਰੀਕਾਕਾਰ ਜਾਇਜ਼ ਸੀ। ਦੂਜੀ ਗੱਲ ਇਹ ਹੈ ਕਿ ਮਾਨ ਦੇ ਜਿਹੜਾ ਜਲਵਾ ਦਿਖਾਇਆ, ਜਲਵਾ ਜੁੰਬਸ਼, ਉਹਦੇ ਚਰਚੇ ਕਾਫੀ ਨੇ ਜੀ। ਬਿਲਕੁਲ ਪ੍ਰਵੀਨ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਇਸ ਹਵਾਲੇ ਨਾਲ ਦੋ ਪਹਿਲੂ ਸਾਹਮਣੇ ਆਉਂਦੇ ਨੇ। ਇੱਕ ਪਹਿਲੂ ਤਾਂ ਇਹ ਹੈ ਕਿ ਮਾਨ ਹੋਰਾਂ ਨੇ ਜਿਹੜਾ ਦਬਕਾ ਮਾਰਿਆ, ਪੰਜਾਬ ਨੇ ਉਹਦੀ ਸ਼ਲਾਘਾ ਕੀਤੀ ਜੀ ਜੀ। ਪੰਜਾਬ ਨੇ ਸਲਾਹਿਆ ਕਿ ਆਹੀ ਮਾਨ ਭਾਲ ਰਹੇ ਆ ਪਿਛਲੇ 10 ਮਹੀਨਿਆਂ ਤੋਂ। ਇਸ ਮਾਨ ਦੀ ਲੋੜ ਆ ਜਿਹੜੀ ਅਫਸਰਸ਼ਾਹੀ ਨੂੰ ਨਕੇਲ ਪਾਵੇ, ਨੱਥ ਪਾਵੇ, ਉਹਨੂੰ ਕੱਸ ਕੇ ਰੱਖੇ। ਤੇ ਦੂਸਰਾ ਪਹਿਲੂ ਇਹਦਾ ਇਹ ਆ ਕਿ ਜੇ ਅਫਸਰਾਂ ਦੀ ਗੱਲ ਇੱਕ ਦਿਨ ਸੁਣੀ ਜਾ ਸਕਦੀ ਆ, ਫਿਰ ਕਿਸਾਨਾਂ, ਮਜ਼ਦੂਰ, ਲਤੀਫਪੁਰ ਵਾਲੇ, ਬਹਿਬਲ ਕਲਾਂ ਵਾਲੇ, ਜੀਰੇ ਵਾਲੇ, ਉਹਨਾਂ ਦੀ ਕਿਉਂ ਨਹੀਂ ਸੁਣੀ ਜਾਂਦੀ? ਸੋ ਇਹੀ ਫਰਕ ਹੈ। ਮਤਲਬ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹ ਅਫਸਰ ਨੇ ਤਾਂ ਉਹਨਾਂ ਦੀ ਸੁਣੀ ਗਈ, ਜਾਂ ਉਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਇਹਨਾਂ ਦਾ ਤਾਂ ਉਹਨਾਂ ਦੀ ਸੁਣੀ ਗਈ। ਕੀ ਉਹ ਦਬਕਾ ਹੀ ਸੀ ਜਾਂ ਪਹਿਲੀ ਰਾਤ ਪਹਿਲਾਂ ਰਾਤ ਨੂੰ ਸਮਝੌਤਾ ਹੋ ਗਿਆ ਸੀ, ਫਿਰ ਉਹ ਦਬਕੇ ਦਾ ਰੰਗ ਢੰਗ ਸਾਹਮਣੇ ਆਇਆ? ਇਹ ਵੀ ਚਰਚਾ ਹੋਣੀ। ਅਸਲ 'ਚ ਹੈ ਕੀ ਹੈ ਪ੍ਰਵੀਨ ਜੀ ਕਿ IAS ਤੇ PCS ਅਫਸਰਾਂ ਨੇ, ਜਿਵੇਂ ਸਰਕਾਰ ਨੂੰ ਤੁਸੀਂ ਇੰਡੀਵਿਜੂਅਲ ਦੀ ਗੱਲ ਕੀਤੀ, ਬਿਲਕੁਲ, ਕੋਈ ਕਹਿੰਦਾ ਜੀ ਉਹਦੀ ਗ੍ਰਿਫਤਾਰੀ ਕਿਉਂ ਪਾਈ ਆ, ਕੋਈ ਕਹਿੰਦਾ ਪਰਚਾ ਕਿਉਂ ਕੀਤਾ, ਕੋਈ ਕਹਿੰਦਾ ਇਨਕੁਆਇਰੀ ਕਿਉਂ ਖੁੱਲੀ ਆ। ਸੋ ਪਹਿਲੂ ਇਹ ਨੇ, ਜੇਕਰ ਉਹ ਲਾ ਜਾਣਦੇ ਨੇ, ਕਾਨੂੰਨ ਜਾਣਦੇ ਨੇ, ਉਹਨੂੰ ਪਤਾ ਹੈ ਸਾਰਾ ਸਿਸਟਮ ਕਿਵੇਂ ਹੈ, ਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਹੋਊਗਾ ਕਿ ਜਦੋਂ ਅਸੀਂ ਕੁਝ ਕੀਤਾ ਹੀ ਨਹੀਂ ਫਿਰ ਅਸੀਂ ਬਰੀ ਹੋ ਜਾਵਾਂਗੇ। ਤੇ ਫਿਰ ਉਹ ਪਰਚੇ ਰੱਦ ਕਰਾਉਣ ਦੀ ਕਵਾਇਦ 'ਚ ਪਏ ਕਿਉਂ? ਉਹ ਇਨਕੁਆਇਰੀਆਂ 'ਚੋਂ ਭੱਜੇ ਕਿਉਂ? ਇਹ ਆਪਣੇ ਆਪ ਸਵਾਲ ਹੈ ਜੀ। ਸੋ ਇਸ ਲਈ ਕੱਲ ਮੁੱਖ ਮੰਤਰੀ ਹੋਰਾਂ ਨੇ ਜਿਵੇਂ ਦਬਕਾ ਮਾਰਿਆ, ਉਸ ਦਬਕੇ ਤੋਂ ਬਾਅਦ ਬੇਸ਼ੱਕ 2 ਵਜੇ ਤੋਂ ਬਾਅਦ ਜਦੋਂ ਜੁਆਇਨਿੰਗ ਹੋਣ ਲੱਗ ਗਈ, ਬੇਸ਼ੱਕ ਕੁਝ ਥਾਵਾਂ ਤੇ ਪਤਾ ਲੱਗਿਆ ਕਿ ਜੇ ਨਹੀਂ ਹੋਈ, ਪਰ ਚੀਫ ਸੈਕਟਰੀ ਨੇ ਜਿਹੜੀ ਮਤਲਬ ਪੂਰੀ ਰਿਪੋਰਟ ਹੈ, ਇਵਨ ਕੁਝ ਮਾਮਲਿਆਂ 'ਚ ਵਿਜੀਲੈਂਸ ਨੇ ਸਾਰੀ ਰਿਪੋਰਟ ਚੀਫ ਸੈਕਟਰੀ ਨੂੰ ਸੌਂਪ ਦਿੱਤੀ ਆ ਤੇ ਉਹਨੇ ਅੱਗੇ ਦੇਣੀ ਆ। ਸੋ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲ ਜਦੋਂ ਇਹ ਪਿਛਲੇ ਦਿਨਾਂ 'ਚ ਮਾਮਲੇ ਆਏ ਅਫਸਰਾਂ ਦੇ, ਤਦੋਂ ਇਹ ਕਹਿੰਦੇ ਸੀ ਅੱਛਾ ਇਹ ਮੇਰੇ ਧਿਆਨ 'ਚ ਨਹੀਂ ਗਾ, ਅੱਛਾ ਇਹ ਮੈਨੂੰ ਪਤਾ ਨਹੀਂ ਸੀ। ਸਵਾਲ ਇਹ ਹੈ ਪ੍ਰਵੀਨ ਜੀ ਕਿ ਫਿਰ ਚੀਫ ਸੈਕਟਰੀ ਨਾਲ ਕੀ ਤਾਲਮੇਲ ਨਹੀਂ ਬੈਠਿਆ? ਕੀ ਚੀਫ ਸੈਕਟਰੀ ਰਿਪੋਰਟ ਨਹੀਂ ਦਿੰਦਾ? ਜੀ। ਹੋਰ ਛੱਡੋ, ਪ੍ਰਿੰਸੀਪਲ ਸੈਕਟਰੀ ਤਾਂ ਪੂਰੀ ਤਰ੍ਹਾਂ ਉਹਨਾਂ ਨਾਲ ਬੰਨਿਆ ਹੀ ਹੁੰਦਾ। ਬੇਨੂ ਗੋਪਾਲ ਹੋਰੀ ਜੀ ਜੀ, ਉਹ ਐਸੋਸੀਏਸ਼ਨਾਂ ਦੇ, ਆਪਣੇ ਅਧਿਕਾਰੀਆਂ ਦੀ ਐਸੋਸੀਏਸ਼ਨ ਦੇ ਵੀ ਮੁਖੀ ਨੇ, ਤੇ ਉਹ ਪ੍ਰਿੰਸੀਪਲ ਚੀਫ ਸੈਕਟਰੀ, ਮਤਲਬ ਕਿ ਪ੍ਰਿੰਸੀਪਲ ਸੈਕਟਰੀ ਨੇ ਮੁੱਖ ਮੰਤਰੀ ਦੇ। ਠੀਕ ਹੈ। ਫਿਰ ਇਹ ਤੋਂ ਬਾਅਦ ਹੋਰ ਨੇੜਤਾ ਦੋਵੇਂ ਪਾਸੇ ਕਿਹਦੀ ਹੋ ਸਕਦੀ ਸੀ? ਇਹਦਾ ਮਤਲਬ ਕੀ ਉਹਨਾਂ ਤੋਂ ਰੋਜ਼ ਰਿਪੋਰਟ ਵੀ ਨਹੀਂ ਲਈ ਜਾਂਦੀ, ਜਾਂ ਉਹ ਰਿਪੋਰਟ ਕਿਸੇ ਹੋਰ ਨੂੰ ਕਰਦੇ ਨੇ? ਜੀ ਜੀ ਜੀ। ਸੋ ਇਸ ਤੋਂ ਮਤਲਬ ਕਿ ਸਮਝਣ ਦੀ ਲੋੜ ਸੀ। ਪਰ ਕੱਲ ਪੰਜਾਬ ਦੇ ਲੋਕਾਂ ਨੂੰ ਲੱਗਿਆ ਕਿ ਜਿਹੜਾ ਰੰਗ ਤੁਸੀਂ ਤੁਹਾਡੇ ਧਿਆਨ 'ਚ ਹੋਣਾ, ਚਰਨਜੀਤ ਚੰਨੀ, ਹਾਂਜੀ, ਚੰਨੀ ਦੇ ਜਿੰਨੇ ਮੀਮ ਬਣੇ, ਹਾਸੇ ਠੱਠੇ ਚੱਲੇ, ਮਜ਼ਾਕ ਉੜਿਆ, ਸਾਰਾ ਕੁਝ ਇੱਕ ਪਾਸੇ। ਹਾਂਜੀ। ਪਰ ਜਦੋਂ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਬਾਅਦ ਉਹਨੇ ਸਟੈਂਡ ਲਿਆ ਸੀ ਕਿ ਮੈਂ ਕਿਸਾਨਾਂ ਤੇ ਕਾਰਵਾਈ ਨਹੀਂ ਕਰਨੀ, ਠੀਕ ਹੈ ਨਾ, ਕੋਈ ਉਹਨਾਂ ਨੇ ਗਲਤ ਨਹੀਂ ਕੀਤਾ, ਤੇ ਉਹ ਸਟੈਂਡ ਪੰਜਾਬ ਨੇ ਪਸੰਦ ਕੀਤਾ। ਬਿਲਕੁਲ, ਅੱਜ ਵੀ ਸ਼ਲਾਘਾ ਕਰਦੇ ਲੋਕ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ SYL ਦੇ ਮਸਲੇ ਤੇ ਲਿਆ ਸਟੈਂਡ ਕਿ ਅਸੀਂ ਨਹੀਂ ਬਣਾਉਂਦੇ ਨਹਿਰ, ਸਾਡੇ ਕੋਲ ਨੀਗਾ ਪਾਣੀ, ਪੰਜਾਬ ਨੇ ਪਸੰਦ ਕੀਤਾ। ਬਿਲਕੁਲ ਸਹੀ ਹੈ। ਕੱਲ ਇਹ ਦਬਕਾ ਕਿ ਆ ਜਾਓ ਨਹੀਂ ਘਰਾਂ ਨੂੰ ਤੋੜ ਦੇਣੇ, ਪੰਜਾਬ ਨੇ ਉਹ ਸਟੈਂਡ ਪਸੰਦ ਕੀਤਾ। ਪਰ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਮਤਲਬ ਕਿ ਬੇਸ਼ੱਕ ਇੱਕ ਤਰੀਕਾ ਵੀ ਹੁੰਦਾ ਹੈ ਕਿ ਹਾਂ ਗੱਲਬਾਤ ਦੀ ਮੇਜ਼ ਤੇ ਲਿਆਉਣ ਦੇ ਲਈ, ਪਰ ਸਵਾਲ ਇਹ ਹੈ ਕਿ ਇਹ 'ਚ ਸਮਝੌਤਾ ਪਰ ਕਿਹੜੇ ਆਧਾਰ ਤੇ ਹੋਇਆ? ਠੀਕ ਹੈ। ਅਫਸਰਸ਼ਾਹੀ ਵਾਪਸ ਆਈ ਹੈ ਜੇ, ਕੀ ਇਹ ਮੰਗ ਮੰਨ ਲਈ ਗਈ ਹੈ ਕਿ ਅੱਜ ਤੋਂ ਤੁਹਾਡੀ ਇਨਕੁਆਇਰੀ ਨਹੀਂ ਖੁੱਲੂਗੀ ਕਿਸੇ ਦੀ?
ਜਾਂ ਇਹ ਇਸ ਗੱਲ ਤੇ ਸਮਝੌਤਾ ਹੋ ਗਿਆ ਕਿ ਜਿੰਨੇ ਪੁਰਾਣੇ ਪਰਚੇ ਨੇ, ਜੋ ਕੁਝ ਵੀ ਹੈਗਾ, ਉਹ ਸਟੈਂਡ ਕਰਨਗੇ, ਪਰ ਫਾਈਲ ਨਹੀਂ ਚੱਕੀ ਜਾਊਗੀ ਦੁਬਾਰਾ ਕਦੇ। ਸੋ ਕੀ ਇਸ ਪਹਿਲੂ ਤੇ ਸਮਝੌਤੇ ਹੋ ਰਹੇ ਨੇ ਅਫਸਰਾਂ ਨਾਲ ਕਿ ਠੀਕ ਹੈ ਜੀ, ਤੁਸੀਂ ਪਹਿਲਾਂ ਜੋ ਕੁਝ ਕਰ ਲਿਆ ਠੀਕ ਹੈ, ਹੁਣ ਨਵੇਂ ਸਿਰੇ ਤੋਂ ਜੋ ਕੋਈ ਮਾਮਲਾ ਹੋਊਗਾ ਉਹੀ ਬਾਚਾਂਗੇ, ਪੁਰਾਣਾ ਮਾਮਲਾ ਨਹੀਂ ਖੋਲਦੇ। ਇੱਕ ਸਾਇਲੈਂਟ ਜਿਹਾ ਕੰਪਰੋਮਾਈਜ਼। ਹਾਂ, ਹੂੰ ਕਿਉਂਕਿ ਅਫਸਰਸ਼ਾਹੀ ਬਿਨਾਂ ਕਿਸੇ ਗਰੰਟੀ ਤੋਂ ਤਾਂ ਗਈ ਨਹੀਂ। ਉਹ ਧਮਕੀ ਤਾਂ ਲੋਕਾਂ ਨੂੰ ਦਿਖਾਉਣ ਲਈ ਸੀ, ਅਫਸਰਾਂ ਨੂੰ ਧਮਕੀ ਨਹੀਂ ਸੀ ਉਹ ਜੀ। ਜੇ ਅਫਸਰਾਂ ਨੂੰ ਦਿਖਾਉਣ ਵਾਲੀ ਧਮਕੀ ਹੁੰਦੀ ਤਾਂ ਫਿਰ ਉਸ ਸਮੇਂ ਵੀ ਇੱਕੋ ਚਿੱਠੀ ਹੁੰਦੀ, ਗਵਰਨਰ ਨੂੰ ਚਿੱਠੀ ਅੰਗਰੇਜ਼ੀ 'ਚ, ਲੋਕਾਂ ਨੂੰ ਦਿਖਾਉਣ ਵਾਲੀ ਚਿੱਠੀ ਪੰਜਾਬੀ 'ਚ, ਤੇ ਗਵਰਨਰ ਨੂੰ ਚਿੱਠੀ ਬੇਨਤੀਆਂ ਵਾਲੀ, ਲੋਕਾਂ ਨੂੰ ਦਿਖਾਉਣ ਵਾਲੀ ਚਿੱਠੀ ਅਪੀਲ ਦੀ ਥਾਂ ਤੇ, ਮਤਲਬ ਐ ਕਿ ਜਿਵੇਂ ਮੈਂ ਲਲਕਾਰਾ ਮਾਰਦਾ ਰਾਜਪਾਲ ਨੂੰ ਵੀ। ਹਾਂਜੀ। ਤੇ ਉਹ ਸੰਵਿਧਾਨਕ ਤੌਰ ਤੇ ਨਿਯਮਾਵਲੀ ਦੇ ਵੀ ਉਲਟ ਸੀ ਕਿ ਤੁਸੀਂ ਜਿਹੜੀ ਚਿੱਠੀ ਲਿਖ ਰਹੇ ਉਹੀ ਮੀਡੀਆ 'ਚ ਜਾਰੀ ਕਰਨੀ ਹੁੰਦੀ ਹੈ। ਹਾਂਜੀ। ਤੇ ਮੁੱਖ ਮੰਤਰੀ ਤੋਂ ਦੋ ਥਾਂ ਚਿੱਠੀਆਂ ਦੇ ਸਾਈਨ ਕਰਾਏ ਗਏ। ਇੱਕ ਜਿਹੜੀ ਜਾਣੀ ਹੋਈ ਨਹੀਂ ਸੀ ਗਵਰਨਰ ਨੂੰ, ਫਿਰ ਉਹ ਚਿੱਠੀ ਦੇ ਸਾਈਨ ਕਿਵੇਂ ਹੋ ਗਏ? ਜੀ। ਸੋ ਉਸੇ ਆਧਾਰ ਤੇ ਸਮਝਣ ਦੀ ਲੋੜ ਹੈ ਕਿ ਕੀ ਇਹ ਲੋਕਾਂ ਨੂੰ ਦਿਖਾਉਣ ਲਈ ਸੀ ਦਬਕਾ, ਕਿਉਂਕਿ ਇਸੇ ਅਫਸਰਸ਼ਾਹੀ ਚੋਂ, ਇਸੇ ਸਰਕਾਰ ਚੋਂ ਇਹ ਤੱਥ ਸਾਹਮਣੇ ਆਏ ਨੇ ਕਿ ਇੱਕ ਦਿਨ ਪਹਿਲਾਂ ਹੀ ਅਫਸਰਾਂ ਨੇ ਸੁਨੇਹਾ ਦਿੱਤਾ ਸੀ ਕਿ ਅਸੀਂ ਪਰਤਣ ਲਈ ਤਿਆਰ ਹਾਂ ਜੀ, ਸਾਡੀਆਂ ਮੰਗਾਂ ਨੇ। ਉਹਨਾਂ ਮੰਗਾਂ ਤੋਂ ਚੀਫ ਸੈਕਟਰੀ ਨੇ ਔਰ ਪ੍ਰਿੰਸੀਪਲ ਸੈਕਟਰੀ ਨੇ ਮੁੱਖ ਮੰਤਰੀ ਧਿਆਨ 'ਚ ਲਿਆ ਕੇ ਉਹਨਾਂ ਚੋਂ 3 ਚੋਂ 2 ਮੰਗਾਂ ਤੇ ਹਾਮੀ ਕਰਾ ਲਈ ਸੀ। ਠੀਕ ਹੈ। ਤੇ ਉਹ ਤੋਂ ਬਾਅਦ ਹੀ ਇਹ ਕਵਾਇਦ ਤੁਰੀ ਹੈ। ਤੇ ਇਸ ਲਈ ਇਹ ਲੱਗਦਾ ਕਿ ਉਹ ਦਬਕਾ ਜਾਇਜ਼ ਹੈ। ਇਹੋ ਜਿਹਾ ਦਬਕਾ ਹੋਣਾ ਚਾਹੀਦਾ। ਮੁੱਖ ਮੰਤਰੀ ਦੀ ਗੁਰਕੀ ਇਹੀ ਜਿਹੀ ਹੋਣੀ ਚਾਹੀਦੀ ਹੈ, ਕਿਉਂ ਕੁਰਕੀ ਮਾਰੇ ਤੇ ਅਫਸਰ ਕੰਬਣ। ਪਰ ਸਵਾਲ ਇਹ ਹੈ ਕਿ ਜਿਹੜਾ ਪੰਜਾਬ ਇਹ ਚਾਹੁੰਦਾ ਹੈ ਕਿ ਜਿੰਨੇ ਭ੍ਰਸ਼ਟਾਚਾਰ ਅਫਸਰ ਨੇ ਉਹਨਾਂ ਤੇ ਕਾਰਵਾਈ ਹੋਵੇ, ਜਿਹੜੇ ਕੰਮ ਕਰਨ ਵਾਲੇ ਅਫਸਰ ਨੇ ਉਹਨਾਂ ਨੂੰ ਸ਼ਾਬਾਸ਼ੀ ਵੀ ਮਿਲੇ। ਜੀ। ਤੇ ਪਰ ਇੱਥੇ ਹੁਣ ਜਿੰਨੇ ਧਰਨੇ ਤੇ ਬੈਠੇ, ਜਿੰਨੇ ਛੁੱਟੀ ਤੇ ਗਏ, ਜਿੰਨੀਆਂ ਧਿਰਾਂ ਨਾਲ ਗਈਆਂ, ਮਾਲ ਵਿਭਾਗ, ਟਰਾਂਸਪੋਰਟ ਵਾਲੇ, ਆਬਕਾਰੀ ਵਾਲੇ, ਇਹ ਸਾਰੇ, ਸੋ ਇਹਨਾਂ ਚੋਂ ਕਿੰਨੇ ਕੁ ਦੁੱਧ ਦੇ ਧੋਤੇ ਨੇ ਜੀ, ਸਾਰਿਆਂ ਨੂੰ ਪਤਾ ਜੀ। ਆਪਣੇ ਪਿੰਡਾਂ ਵਾਲੇ ਜਦੋਂ ਇੰਤਕਾਲ ਵੀ ਜਾਂਦੇ ਨੇ ਕਰਾਉਣ, ਤਦ ਕਿਵੇਂ ਹੁੰਦੇ ਨੇ ਇੰਤਕਾਲ? ਉਹ ਤੁਸੀਂ ਸਰਕਾਰੀ ਫੀਸ ਲੈ ਲਈ, ਕਟਾ ਲਈ, ਸਾਰਾ ਕੁਝ ਉਹਦੇ ਵਿੱਚ 15 ਦਿਨ ਦਾ ਨਿਯਮ ਆ ਕਿ 15 ਦਿਨ 'ਚ ਇੰਤਕਾਲ ਚੜ੍ਹਨਾ, ਤਾਂ ਵੀ ਜਦੋਂ ਤੱਕ ਪਟਵਾਰੀ ਨੂੰ ਮੱਥਾ ਨਹੀਂ ਟੇਕ ਕੇ ਆਉਂਦੇ ਤੁਹਾਡਾ ਇੰਤਕਾਲ ਨਹੀਂ ਚੜ੍ਹਦਾ ਜੀ। ਤੁਹਾਡੀਆਂ ਫੋਟੋਆਂ ਹੋ ਜਾਂਦੀਆਂ, ਤੁਹਾਡੇ ਦਸਤਾਵੇਜ਼ ਤਿਆਰ ਹੋ ਜਾਂਦੇ, ਤੁਸੀਂ ਸਰਕਾਰੀ ਫੀਸਾਂ ਭਰ ਦਿੰਦੇ, ਕਲਰਕ ਰਜਿਸਟਰ ਤੇ ਨੰਬਰ ਪਾਉਣ ਦਾ, ਪਰ ਤੁਹਾਡੀ ਰਜਿਸਟਰੀ ਅੰਦਰੋਂ ਬਾਹਰ ਨਹੀਂ ਆਉਂਦੀ ਦਸਤਖਤ ਹੋ ਕੇ, ਜਦੋਂ ਤੱਕ ਅੰਦਰ ਇੱਕ ਮੈਸੇਜ ਨਹੀਂ ਜਾਂਦਾ ਕਿ ਹਾਂ ਜੀ ਹੋ ਗਿਆ ਜੀ। ਬਿਲਕੁਲ। ਫਿਰ ਸੋ ਇਸ ਲਈ ਇਹਨੂੰ ਰੋਕਣ ਦੀ ਪਹਿਲ ਕਦਮੀ ਕਿਵੇਂ ਹੋਏਗੀ? ਲੋਕਾਂ ਦਾ ਛੁਟਕਾਰਾ ਨਹੀਂ ਹੋਇਆ ਪ੍ਰਵੀਨ ਜੀ। ਹਾਂਜੀ ਜੀ। ਲੋਕਾਂ ਦੇ ਮਸਲੇ ਨਹੀਂ ਨਿਬੜੇ। ਸੋ ਇਹ ਸਰਕਾਰ ਦਾ ਤੇ ਅਫਸਰਾਂ ਦਾ ਮਾਮਲਾ ਨਿਬੜਿਆ, ਤੇ ਪਰ ਮੈਂ ਇਹਨੂੰ ਨਿਬੜਿਆ ਵੀ ਨਹੀਂ ਜਾਣਦਾ। ਅੱਛਾ। ਮੈਨੂੰ ਲੱਗਦਾ ਕਿ ਮਾਨ ਸਰਕਾਰ ਲਈ, ਉਹਨਾਂ ਦੇ ਮੰਤਰੀਆਂ ਲਈ ਇੱਕ ਨਵੀਂ ਚੁਣੌਤੀ ਵੀ ਖੜੀ ਹੋ ਗਈ ਹੈ। ਸੋ ਹੁਣ ਉਹ ਜਿਹੜੀ ਕੜੱਤਣ ਹੈ, ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਤਾਲਮੇਲ ਨਹੀਂ ਬੈਠ ਰਿਹਾ, ਇਹਨਾਂ ਦੇ ਆਪਸ ਦੇ ਵਿੱਚ ਇੱਕ ਸੁਰਤਾ ਨਹੀਂ ਆ ਰਹੀ। ਸੋ ਜੇਕਰ ਇੱਕ ਸੁਰਤਾ ਨਹੀਂ ਹੈਗੀ, ਹੁਣ ਤਾਂ ਤੋੜ ਵਿਛੋੜੇ ਤੱਕ ਵਾਲੀ ਸਥਿਤੀ ਆ ਗਈ ਸੀ। ਉਹ ਤੋਂ ਬਾਅਦ ਦੁਬਾਰਾ ਇਕੱਠਿਆਂ ਕੰਮ ਕਰਨਾ ਬਹੁਤ ਔਖਾ ਹੋਊਗਾ। ਇਹ ਰੋਜ਼ ਨਿਤ ਦਿਨ ਕੋਈ ਕਲੇਸ਼ ਪਿਆ ਰਹੂਗਾ, ਜਾਂ ਇਹ ਹੁਣ ਅਗਲੇ ਕਹਿਣਗੇ ਅਸੀਂ ਤੁਹਾਨੂੰ ਕੋਈ ਦੱਸਣਾ ਨਹੀਂਗਾ, ਜਿਵੇਂ ਮਰਜ਼ੀ ਕਰੋ, ਉਹ ਕਹਿਣਗੇ ਇਹ ਮਤਲਬ ਕਿ ਅਸੀਂ ਤੁਹਾਨੂੰ ਸਹੀ ਰਿਪੋਰਟ ਵੀ ਨਹੀਂ ਦੇਣੀ। ਸੋ ਇਹਦੇ ਨਾਲ ਦਿੱਕਤਾਂ ਆਉਣਗੀਆਂ, ਸਰਕਾਰ ਲਈ ਵੀ ਮੁਸ਼ਕਲਾਂ ਵਧਣਗੀਆਂ, ਤੇ ਅਫਸਰਸ਼ਾਹੀ ਨੂੰ ਹੁਣ ਇਹਨਾਂ ਚੋਂ ਚੁਣ ਲਏ ਗਏ ਹੋਣਗੇ ਰਾਜਨੀਤਿਕ ਤੌਰ ਦੇ ਉੱਤੇ ਵੀ ਕਿ ਆਹ ਬੰਦੇ ਜ਼ਿਆਦਾ ਰੌਲਾ ਪਾਉਂਦੇ ਨੇ, ਜਾਂ ਇਹ ਉਹਦੀ ਸ਼ਹਿ ਤੇ, ਅਕਾਲੀਆਂ ਦੀ ਸ਼ਹਿ ਤੇ ਬੋਲਦਾ, ਇਹ ਕਾਂਗਰਸ ਦੀ ਸ਼ਹਿ ਤੇ ਬੋਲਦਾ, ਇਹ ਬੀਜੇਪੀ ਦੇ ਸ਼ਹਿ ਤੇ ਬੋਲਦਾ, ਇਹਨਾਂ ਨੂੰ ਕਰੋ ਖੁੱਡੇ ਲੈਣ। ਸੋ ਇਹਨਾਂ ਚੋਂ ਹੁਣ ਖੁੱਡੇ ਲੈਣੀਆਂ। ਆਉਂਦੇ ਦਿਨਾਂ 'ਚ ਕੁਝ ਵੱਡੇ ਪੱਧਰ ਤੁਹਾਨੂੰ ਤਬਾਦਲੇ, ਬਦਲੀਆਂ, ਜਾਂ ਇੱਕ ਕਰਕੇ 2 ਕਰਕੇ ਇੱਧਰ ਉੱਧਰ ਤੋਰਨ ਦੀ ਕਵਾਇਦ, ਕਾਫੀ ਕੁਝ ਨਜ਼ਰ ਵੀ ਆ ਸਕਦਾ। ਜੀ ਜੀ ਜੀ। ਦੇਖੋ, ਆਪਾਂ ਪਹਿਲਾਂ ਚਰਚਾ ਕਰਦੇ ਰਹੇ ਹਾਂ ਸ਼ਰਮਾ ਜੀ ਕਿ ਇਹ ਜਿਹੜੀ ਗਵਰਨੈਂਸ ਹੁੰਦੀ ਹੈ, ਇਹ ਸਾਰਿਆਂ ਦੇ ਤਾਲਮੇਲ ਨਾਲ ਚੱਲਦੀ ਹੈ। ਜਿਹੜਾ ਤੁਸੀਂ ਮੰਤਰੀਆਂ ਦਾ ਜ਼ਿਕਰ ਕੀਤਾ ਹੈ, ਤਾਲਮੇਲ ਪਹਿਲਾਂ ਹੀ ਘੱਟ ਬੈਠ ਰਿਹਾ ਹੈ। ਗੱਲ ਵੱਖਰੀ ਹੈ ਕਿ ਸਰਕਾਰ ਇਹਨੂੰ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਕਰਾਰ ਦਿੰਦੀ ਹੈ। ਸਰਕਾਰ ਪ੍ਰਚਾਰ ਦੇ ਮਾਮਲੇ 'ਚ ਸਰਕਾਰ ਦਾ ਹੱਥ ਹਮੇਸ਼ਾ ਉੱਪਰ ਹੀ ਹੁੰਦਾ ਸ਼ਰਮਾ ਜੀ, ਸਾਨੂੰ ਮੰਨਣਾ ਪਊਗਾ।